ਕੈਲੀਫੋਰਨੀਆ ਦਾ ਟਾਊਨ ਕੋਲਿੰਗਾ ਬਹੁਤ ਸਾਰੇ ਜਿਹੜੇ ਆਪਣੇ ਸਰੋਤੇ ਆ ਜਦੋਂ ਤੁਸੀਂ ਹਾਈਵੇ 5 ਤੇ ਜਾਂਦੇ ਹੋਵੋਗੇ ਇਹ ਕੋਲਿੰਗਾ ਟਾਊਨ ਆ ਛੋਟਾ ਜਿਹਾ ਟਾਊਨ ਹੈਗਾ ਆ ਕਹਿੰਦੇ ਵੀ ਇਹ ਪਹਿਲਾ ਟਾਊਨ ਕੈਲੀਫੋਰਨੀਆ 'ਚ ਬਣ ਸਕਦਾ ਜਿੱਥੇ ਪਾਣੀ ਪੀਣ ਵਾਲਾ ਵੀ ਨਾ ਮਿਲੇ ਇੰਨਾ ਜ਼ਿਆਦਾ ਜਿਹੜਾ ਡਰਾਊਟ ਆ ਇਹਨੂੰ ਲੈ ਕੇ 17,000 ਦੇ ਕਰੀਬ ਰੈਜ਼ੀਡੈਂਟਸ ਇਸ ਸੈਂਟਰਲ ਵੈਲੀ ਦੇ ਟਾਊਨ ਦੇ ਵਿੱਚ ਰਹਿੰਦੇ ਹੈਗੇ ਆ ਕੋਲਿੰਗਾ ਦਾ ਇੱਕੋ ਇੱਕ ਸੋਰਸ ਹੈਗਾ ਉੱਥੋਂ ਕਨਾਲ ਜਾਂਦੀ ਆ ਜਿਹੜਾ ਐਕੁਡਕਟ ਹੈਗਾ ਜਿਸ ਨੂੰ ਕਿ ਫੈਡਰਲ ਗਵਰਨਮੈਂਟ ਮੋਨੀਟਰ ਕਰਦੀ ਆ ਤੇ ਉਹਨਾਂ ਨੇ ਪਿਛਲੇ ਸਮੇਂ ਤੋਂ ਕਾਫੀ ਪਾਣੀ ਇਹਨਾਂ ਦਾ ਜਿਹੜਾ ਘਟਾਉਣਾ ਸ਼ੁਰੂ ਕੀਤਾ ਹੋਇਆ ਹੈਗਾ ਉੱਥੇ ਦੇ ਮੇਅਰ ਰੌਨ ਰੈਮਸੇ ਆ ਉਹਨਾਂ ਨੇ ਕਿਹਾ ਵੀ ਸਾਡੇ ਲਈ ਇਹ ਸਿਚੁਏਸ਼ਨ ਬਹੁਤ ਗ੍ਰਿਮ ਹੈਗੀ ਆ ਕੋਲਿੰਗਾ ਦੇ ਵਿੱਚ ਜਦੋਂ ਤੁਸੀਂ ਲੰਘਦੇ ਉੱਥੇ ਬਹੁਤ ਸਾਰੀਆਂ ਡਾਇਰੀਜ਼ ਹੈਗੀਆਂ ਜਿਹੜੀਆਂ ਪਸ਼ੂ ਬਹੁਤ ਸਾਰੇ ਆ ਲੋਕਾਂ ਨੇ ਰੱਖੇ ਹੋਏ ਹੈਗੇ ਆ ਖੇਤੀਬਾੜੀ ਵੀ ਹੁੰਦੀ ਆ ਪਰ ਜਿਸ ਹਿਸਾਬ ਨਾਲ ਉੱਥੇ ਪਾਣੀ ਸੁੱਕ ਰਿਹਾ ਆ ਲੋਕ ਕਹਿੰਦੇ ਭਈ 5-5 ਗੈਲਨ ਵਾਲੀਆਂ ਬਕਟਸ ਆ ਉਹਨਾਂ ਦੇ ਵਿੱਚ ਭਰ ਕੇ ਜਿਹੜਾ ਪਾਣੀ ਕਈਆਂ ਨੇ ਸਟੋਰ ਕਰਨਾ ਸ਼ੁਰੂ ਕੀਤਾ ਹੋਇਆ ਹੈਗਾ ਆ 1983 ਦੇ ਵਿੱਚ ਇੱਕ ਬਹੁਤ ਵੱਡਾ ਭੂਚਾਲ ਆਇਆ ਸੀ ਇਸ ਏਰੀਏ ਦੇ ਵਿੱਚ ਜਿਹਦੇ ਨਾਲ 300 ਦੇ ਕਰੀਬ ਘਰ ਪੂਰੀ ਤਰ੍ਹਾਂ ਜਿਹੜੇ ਆ ਉਹ ਤਬਾਹ ਹੋ ਗਏ ਸੀ ਉਸ ਤੋਂ ਬਾਅਦ ਫਿਰ ਦੁਬਾਰਾ ਕੀ ਇਹ ਟਾਊਨ ਬਣਿਆ ਹੈਗਾ ਤੇ 1970 ਦੇ ਵਿੱਚ ਕੋਲਿੰਗਾ ਦੇ ਲਾਗੇ ਦੀ ਇੱਕ ਨਹਿਰ ਕੱਢੀ ਗਈ ਸੀ ਜੋ ਕਿ ਇਸ ਨੂੰ ਪਾਣੀ ਸਪਲਾਈ ਕਰਦੀ ਸੀਗੀ ਅਮਰੀਕਾ ਵੈਸਟ ਦੇ ਵਿੱਚ ਕਹਿੰਦੇ ਵੀ ਬਹੁਤ ਹੀ ਸਵੀਅਰ ਡਰਾਊਟ ਆਉਣ ਵਾਲਾ ਹੈਗਾ ਆ ਕੋਲਿੰਗਾ ਦੇ ਮੇਅਰ ਰਿਪਬਲਿਕਨ ਆ ਇਹ ਕਾਫੀ ਲੰਮੇ ਸਮੇਂ ਤੋਂ ਜੋ ਗਵਰਨਰ ਗੈਬਨ ਨਿਊਸਮ ਆ ਉਹਨਾਂ ਦੀਆਂ ਵੱਖ-ਵੱਖ ਪਾਲਿਸੀਆਂ ਤੇ ਉਹਨਾਂ ਦੇ ਅਗੇਂਸਟ ਫਸਦੇ ਰਹੇ ਆ ਖਾਸ ਕਰਕੇ ਈਵਨ ਕਰੋਨਾ ਵਾਇਰਸ ਦੇ ਦੌਰਾਨ ਵੀ ਉਹਨੇ ਕਿਹਾ ਸੀ ਵੀ ਬੰਦ ਕਰੋ ਸਟੋਰ ਜਾਂ ਜੇ ਮਾਸਕ ਉਹਨਾਂ ਦੇ ਅਗੇਂਸਟ ਵੀ ਹੋ ਰਹੇ ਤੇ ਹੁਣ ਵੀ ਜੋ ਪਾਣੀ ਵਾਲੇ ਸੰਬੰਧ ਦੇ ਵਿੱਚ ਆ ਬਹੁਤ ਜ਼ਿਆਦਾ ਉਹਨਾਂ ਦੇ ਇਸ ਟਾਈਮ ਦੇ ਉੱਤੇ ਕ੍ਰਿਟਿਕ ਹੈਗੇ ਆ ਕਹਿੰਦੇ ਵੀ ਫੈਡਰਲ ਗਵਰਨਮੈਂਟ ਤੱਕ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਵੀ ਸਾਡਾ ਟਾਊਨ ਕਿਤੇ ਪੂਰੀ ਤਰ੍ਹਾਂ ਹੀ ਨਾਲੇ ਸ਼ਟਡਾਊਨ ਵਾਲੇ ਕੰਮ ਹੋ ਜਾਣਾ ਜੇ ਪਾਣੀ ਨਾ ਆਇਆ ਪਾਣੀ ਤੋਂ ਕੈਲੀਫੋਰਨੀਆ ਦੇ ਵਿੱਚ ਸਭ ਤੋਂ ਡਰਾਈਐਸਟ ਜਿਹੜਾ ਹੁਣ ਚੌਥਾ ਡਰਾਊਟ ਆਪਾਂ ਕਹਿ ਸਕਦੇ ਹਾਂ ਚੌਥਾ ਸਾਲ ਆ ਕਿਉਂਕਿ ਸਿਆਰਾ ਨਵਾਡਾ ਦੀਆਂ ਸਨੋ ਪੈਕ ਵੀ ਬੜਾ ਘੱਟ ਉੱਥੇ ਸਨੋ ਬੜੀ ਘੱਟ ਪਈ ਆ ਮੀਂਹ ਬੜਾ ਘੱਟ ਪਿਆ ਕੋਲਿੰਗਾ ਦੇ ਵਿੱਚ ਜਿਹੜਾ ਪਾਣੀ ਆ ਉਹ ਸੈਨ ਲੂਇਸ ਰਿਜ਼ਰਵਾਇਰ ਤੋਂ ਆਉਂਦਾ ਜੋ ਕਿ 90 ਮੀਲ ਦੂਰ ਨਾਰਥ ਦੇ ਵਿੱਚ ਹੈਗਾ ਆ ਸੋ ਇਹ ਇੱਕ ਪੋਰਸ਼ਨ ਕੈਲੀਫੋਰਨੀਆ ਦਾ ਐਕੁਡਕਟ ਜੋ ਕਿ 1960 ਦੇ ਵਿੱਚ ਬਣਿਆ ਸੀ ਉਹਦੇ ਵਿੱਚੋਂ ਪਾਣੀ ਇਹਨਾਂ ਨੂੰ ਦਿੱਤਾ ਜਾਂਦਾ ਹੈਗਾ ਆ ਸੋ ਕੋਲਿੰਗਾ ਦੇ ਮੇਅਰ ਕਹਿੰਦੇ ਆ ਵੀ 1920 ਏਕੜ ਫੀਟ ਆਫ ਵਾਟਰ ਉਹਨਾਂ ਨੂੰ ਚਾਹੀਦਾ ਹੁੰਦਾ ਆ ਤੇ ਹੁਣ ਉਹ ਘਟਦਾ 1000 ਏਕੜ ਫੀਟ ਤੇ ਰਹਿ ਗਿਆ ਤੇ 1 ਏਕੜ ਫੀਟ ਦੇ ਵਿੱਚ 3,26,000 ਗੈਲਨ ਹੁੰਦੇ ਹੈਗੇ ਆ ਪਰ ਆਉਣ ਵਾਲੇ ਸਮੇਂ 'ਚ ਕੀ ਹੋਣਾ ਆ ਕਹਿੰਦੇ ਭਈ ਸਿਟੀ ਕੌਂਸਲ ਵੀ ਮੀਟਿੰਗ ਕਰ ਰਹੀ ਆ ਪਾਣੀ ਜਿਹੜਾ ਆ ਉਹ ਬਹੁਤ ਮਹਿੰਗਾ ਸਿਟੀ ਨੂੰ ਜਾਂ ਹੋਰ ਕਿਤੇ ਇਸ ਤੋਂ ਪਹਿਲਾਂ ਰਾਜਕਰਮੀਰ ਸਿੰਘ ਜੀ ਕੀ ਹੋਇਆ ਵੀ ਕੋਲਿੰਗਾ 'ਚ ਜਦੋਂ ਕਨਾਲ ਨਹੀਂ ਬਣੀ ਸੀ ਨਾ ਕਹਿੰਦੇ ਭਈ ਬਾਈ ਟ੍ਰੇਨ ਪਾਣੀ ਆਉਂਦਾ ਹੁੰਦਾ ਸੀ ਟ੍ਰੇਨ ਦੇ ਰਾਹੀਂ ਇਸ ਟਾਊਨ ਨੂੰ ਪਾਣੀ ਆਉਂਦਾ ਹੁੰਦਾ ਸੀ ਪਰ ਫਿਰ ਭੁਚਾਲ ਆ ਗਿਆ ਭੁਚਾਲ ਨਾਲ ਟਾਊਨ ਤਬਾਹ ਹੋ ਗਿਆ ਉਸ ਤੋਂ ਬਾਅਦ ਸਾਰੀ ਕੁਛ ਇੱਕ ਕਨਾਲ ਵੀ ਬਣੀ ਸਿਟੀ ਦਾ ਟੋਟਲ ਬਜਟ 10 ਮਿਲੀਅਨ ਦੇ ਕਰੀਬ ਆ ਕਹਿੰਦੇ 2.5 ਮਿਲੀਅਨ ਤਾਂ ਸਾਨੂੰ ਪਾਣੀ ਖਰੀਦਣ ਲਈ ਲੱਗ ਜਾਣਾ ਹੈ ਜੇ ਆਪਾਂ ਨੂੰ ਬਾਈ ਟ੍ਰੇਨ ਜਾਂ ਹੋਰ ਕਿਤੇ ਪਾਣੀ ਲਿਆਉਣਾ ਪਿਆ ਸੋ ਦੇਖੋ ਵੀ ਜਿਹੜੇ ਪਾਣੀ ਦੀ ਕੀਮਤ ਇੱਥੇ ਪਤਾ ਲੱਗਦੀ ਹੈ ਵੀ ਕੀ ਹੈਗੀ ਆ ਜਿਹਨੂੰ ਬਿਨਾਂ ਕਿਸੇ ਗੱਲ ਤੇ ਆਪਾਂ ਕਦੇ ਸੋਚਦੇ ਨਹੀਂ ਵੀ ਪਾਣੀ ਕਿੱਥੋਂ ਆਉਂਦਾ ਕਿੰਨੇ ਦਾ ਮਿਲਦਾ ਫ੍ਰੀ ਚ ਪਾਣੀ ਮਿਲੀ ਜਾਂਦਾ ਠੀਕ ਹੈ ਕਿ ਨਹੀਂ ਹੁਣ ਇਸ ਟਾਊਨ ਨੂੰ ਦੇਖੋ ਵੀ ਜਿਹਦੀ ਇਨਕਮ ਹੀ 10 ਮਿਲੀਅਨ ਆ ਉਹ 'ਚੋਂ 2.5 ਮਿਲੀਅਨ ਉਹਨਾਂ ਨੂੰ ਪਾਣੀ ਖਰੀਦਣ ਲਈ ਲੱਗ ਜਾਣਾ ਤੇ ਬਾਕੀ ਕੀ ਹੋਊਗਾ ਤੇ ਉਹ ਵੀ ਨਹੀਂ ਪਤਾ ਵੀ ਆਉਣ ਵਾਲੇ ਸਾਲਾਂ 'ਚ ਕੀ ਸਿਚੁਏਸ਼ਨ ਹੋਣੀ ਹੈਗੀ ਆ ਜੀ ਬਿਲਕੁਲ ਹਰਜੋਤ ਸਿੰਘ ਜੀ ਬਹੁਤ ਚਿੰਤਾਜਨਕ ਇਸ ਟਾਈਮ ਮਾਹੌਲ ਬਣਿਆ ਪਿਆ ਆ ਖਾਸ ਕਰਕੇ ਜਿਹੜਾ ਸਦਰਨ ਕੈਲੀਫੋਰਨੀਆ ਦੇ ਵਿੱਚ ਸੈਂਟਰਲ ਵੈਲੀ ਦੇ ਨਾਲ ਸਦਰਨ ਕੈਲੀਫੋਰਨੀਆ ਇੱਥੇ ਪਾਣੀ ਦੀ ਜਿਹੜੀ ਕਿੱਲਤ ਪਾਣੀ ਦੀ ਮਾਰ ਜਿਹੜੀ ਉਹ ਕਾਫੀ ਜ਼ਿਆਦਾ ਆ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ ਅੱਗੇ ਸਨੋ ਪੈਕਸ ਹੌਲੀ ਹੌਲੀ ਪਿਘਲਦੇ ਸੀਗੇ ਪਰ ਹੁਣ ਗਰਮੀ ਵੀ ਬੇਹਤਾਸ਼ਾ ਵੱਧ ਹੋਣ ਕਰਕੇ ਉਹ ਪਿਘਲ ਕੇ ਪਾਣੀ ਜਿਹੜਾ ਉਹ ਜਲਦੀ ਰੁੜੀ ਜਾ ਰਿਹਾ ਇਹ ਸਾਂਭਦੇ ਵੀ ਬਹੁਤਾ ਇਸ ਨੂੰ ਚੱਜ ਦੇ ਨਾਲ ਨਹੀਂ ਸਾਰਾ ਡੈਲਟਾ ਦੇ ਵਿੱਚ ਵੀ ਕਾਫੀ ਜਿਹੜਾ ਉਹਦਾ ਹਿੱਸਾ ਜਿਹੜਾ ਉਹ ਸੁੱਟ ਜਾਂਦੇ ਆ ਤੇ ਫਿਰ ਜਦੋਂ ਲੋੜ ਪੈਂਦੀ ਆ ਹੁਣ ਜਦੋਂ ਭਰ ਗਰਮੀਆਂ ਚੱਲਦੀਆਂ ਆ ਤੇ ਉਦੋਂ ਬੜੀ ਮੁਸ਼ਕਿਲ ਆ ਇਸ ਵਾਰ ਵੀ ਖੁਸ਼ਕ ਜਿਹਾ ਮਾਹੌਲ ਰਹਿਣਾ ਆ ਮੀਂਹ ਬਹੁਤੇ ਪੈਣ ਦੇ ਅਸਾਰ ਨਹੀਂ ਹੈਗੇ
ਆਪਾਂ ਆਲਰੇਡੀ ਦੇਖ ਰਹੇ ਹਾਂ ਅਕਤੂਬਰ ਦਾ ਮਿਡਲ ਆਇਆ ਪਿਆ ਹੈ ਤੇ ਗਰਮੀ ਅਜੇ ਜਾਣ ਦਾ ਨਾਮ ਨਹੀਂ ਲੈ ਰਹੀ। ਸੋ ਆਲਦੋ ਕਈ ਜਣੇ ਕਹਿੰਦੇ ਆ ਵੀ ਇਦਾਂ ਦਾ ਮਾਹੌਲ ਮੌਸਮ ਰਹਿੰਦਾ ਆ, ਪਰ ਜੇ ਤੁਸੀਂ ਹੋਰ ਕਿਸਾਨਾਂ ਦੇ ਨਾਲ ਗੱਲ ਕਰੋ ਤਾਂ ਕਹਿੰਦੇ ਵੀ ਰਾਤ ਦਾ ਟੈਂਪਰੇਚਰ ਵੀ ਅਜੇ ਇੰਨਾ ਡਾਊਨ ਨਹੀਂ ਆ ਰਿਹਾ ਜਿਹੜਾ ਕਿ ਫਸਲਾਂ ਦੇ ਲਈ ਜਿਹੜਾ ਉਹ ਜ਼ਰੂਰੀ ਰਹਿੰਦਾ ਆ। ਸੋ ਇਹ ਡਰਾਊਟ ਦੇ ਨਾਲ ਆਲਮੀ ਤਪਸ਼, ਇਸ ਦੇ ਸਿੱਟੇ ਜਿਹੜੇ ਬੜੇ ਭਿਆਨਕ ਅਤੇ ਬਹੁਤ ਤੇਜ਼ੀ ਦੇ ਨਾਲ ਹੁਣ ਦਿਖਣੇ ਜਿਹੜੇ ਉਹ ਸ਼ੁਰੂ ਹੋ ਰਹੇ ਆ। ਸੋ ਇਸ ਮੌਕੇ ਇਹਨਾਂ ਨੂੰ ਬਹੁਤ ਜ਼ਰੂਰੀ ਆ। ਹਰਜੋਤ ਸਿੰਘ ਜੀ ਵੀ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਸ਼ਿੱਦਤ ਦੇ ਨਾਲ ਕੰਮ ਕਰਦੇ ਹੋਏ ਆਮ ਲੋਕਾਂ ਦੇ ਨਾਲ ਸਾਰਿਆਂ ਨੂੰ ਜਿਹੜਾ ਉਹ ਜੋੜ ਕੇ ਇੰਡਸਟਰੀਜ਼ ਤੋਂ ਲੈ ਕੇ ਲੋਕਾਂ ਤੱਕ ਇਸ ਦੇ ਵਿੱਚ ਸੁਹਿਰਦਤਾ ਲਿਆ ਕੇ ਫੈਸਲੇ ਲੈਣੇ ਪੈਣੇ ਆ। ਨਹੀਂ ਤਾਂ ਅੱਜ ਕਲਿੰਗਾ ਆ, ਕੱਲ ਨੂੰ ਕੋਈ ਹੋਰ ਸ਼ਹਿਰ ਦਾ ਨਾਮ ਵੀ ਇਸ ਦੇ ਵਿੱਚ ਆ ਸਕਦਾ ਆ ਵੀ ਉੱਥੇ ਇਦਾਂ ਹੀ ਪਾਣੀ ਫਿਰ ਤੁਹਾਨੂੰ ਟੈਂਕਰਾਂ ਦੇ ਵਿੱਚ ਲਿਆ ਕੇ ਜਿਹੜਾ ਲੋਕਾਂ ਨੂੰ ਦੇਣਾ ਪੈਣਾ ਆ। ਇਹ ਖਬਰਾਂ ਆਪਾਂ ਪਹਿਲਾਂ ਪੰਜਾਬ ਤੋਂ ਸੁਣਦੇ ਰਹੇ ਹਾਂ, ਹੋਰ ਜਿਹੜੇ ਮੁਲਕਾਂ ਦੇ ਵਿੱਚ ਜਿਹੜਾ ਇਹ ਸੁਣਦੇ ਰਹੇ ਆ, ਤੇ ਇਸ ਦਾ ਸੇਕ ਆਪਾਂ ਨੂੰ ਇੱਥੇ ਬੈਠੇ ਵੀ ਜਿਹੜਾ ਹੁਣ ਦਿਖਣਾ ਸ਼ੁਰੂ ਹੋ ਰਿਹਾ। ਸੋ ਇਸ ਟਾਈਮ ਕੈਲੀਫੋਰਨੀਆ ਐਕਸਟ੍ਰੀਮ ਐਕਸੈਪਸ਼ਨਲ ਡਰਾਊਟ ਦੇ ਵਿੱਚੋਂ ਜਿਹੜਾ ਉਹ ਲੰਘ ਰਿਹਾ ਹੈਗਾ ਆ। US ਡਰਾਊਟ ਮੋਨੀਟਰ ਦੇ ਉੱਤੇ ਜੇ ਤੁਸੀਂ ਜਾ ਕੇ ਦੇਖੋ ਤਾਂ ਸੈਂਟਰਲ ਵੈਲੀ ਦਾ ਇਸ ਟਾਈਮ ਬਹੁਤ ਬੁਰਾ ਹਾਲ ਜਿਹੜਾ ਉਹ ਹੈਗਾ ਆ, ਖਾਸ ਕਰਕੇ ਪਾਣੀ ਦੇ ਮਾਮਲੇ ਨੂੰ ਲੈ ਕੇ। ਤੇ ਇਹ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਇਦਾਂ ਹੀ ਜਿਹੜਾ ਉਹ ਚੱਲ ਰਿਹਾ ਆ, ਤੇ ਇੰਨਾ ਮੀਂਹ ਹੁਣ ਕਦੋਂ ਪਊਗਾ ਇਹ ਦੇਖਣ ਵਾਲੀ ਗੱਲ ਆ। ਅੱਗੇ 2014 ਤੋਂ 2017 ਦੇ ਦਰਮਿਆਨ ਹਰਜੋਤ ਸਿੰਘ ਜੀ ਐਕਸਟ੍ਰੀਮ ਡਰਾਊਟ ਜਿਹੜਾ ਉਹ ਰਿਹਾ ਸੀ, ਤੇ ਹੁਣ ਇੱਕ ਵਾਰੀ ਫਿਰ ਜਿਹੜਾ ਡਰਾਊਟ ਆ ਉਹ ਪਿਛਲੇ ਜਿਹੜੇ 2-3 ਸਾਲ ਤੋਂ ਲਗਾਤਾਰ ਚੱਲ ਰਿਹਾ ਆ। ਵਿੱਚ 1-2 ਸਾਲ ਥੋੜੇ ਜਿਹੇ ਠੀਕ ਭਰਵੇਂ ਮੀਂਹ ਪੈਣ ਦੇ ਨਾਲ ਉਹ ਬੈਟਰ ਹੋ ਗਿਆ, ਪਰ ਹੁਣ ਓਵਰਆਲ ਸਥਿਤੀ ਜਿਹੜੀ ਇੱਕ ਵਾਰੀ ਫਿਰ ਬੈਡ ਬਣਦੀ ਜਾ ਰਹੀ ਹੈ।